दा पुतला मिट्टी नूं रोंदा गुम गए करां दे बार नी आटे दियां कोई चिड़ियां नूं आखो उड़ के ही आ जो एक बार नी ਮਜਬੂਰੀ ਨਿਕਲਣਾ ਪੈਂਦਾ ਜੀ ਮਜਬੂਰੀ ਨੂੰ ਤੇ ਜਦੋਂ ਆਖਿਆ ਜੀ ਅਗਲਾ ਵੀ ਨਿਕਲ ਜਾਣਾ ਤੁਹਾਡਾ ਤੇ ਫਿਰ ਮਜਬੂਰੀ ਨੂੰ ਨਿਕਲਣਾ ਸੀ ਅਸੀਂ ਇੱਧਰੋਂ ਡਰਦੇ ਛਤਰਾ ਤੋਂ ਨਿਕਲ ਉਹ ਇੱਧਰੋਂ ਨਿਕਲੇ ਤੇ ਅਸੀਂ ਉੱਧਰੋਂ ਨਿਕਲ ਆਏ ਜਦੋਂ ਸਾਡੀ ਜਗ੍ਹਾ 'ਚ ਵੀ ਨਹੀਂ ਰਹੀ ਤੇ ਫਿਰ ਉੱਠਣਾ ਹੀ ਛਿੱਤਰ ਉਹਨਾਂ ਨੂੰ ਇੱਧਰੋਂ ਪਏ ਤੇ ਸਾਨੂੰ ਉੱਧਰੋਂ ਪਏ ਗੱਲ ਬਰਾਬਰ ਹੀ ਪੈਰਾਂ ਦੀਆਂ ਨਾ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਉਹ ਪਿੱਪਲਾਂ ਦੀ ਛਾਵੇਂ ਉਹ ਤੀਆਂ ਦੇ ਮੇਲੇ ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇਵਾਂ ਸਿਰ ਵਾਲਾ ਪਾਰ ਨੀ ਕਈ ਵਾਰ ਹੁਣ ਵੀ ਜੀ ਕਰਦਾ ਸਾਡਾ ਉਹ ਬਾਬਾ ਆਰਫ ਆ ਹੁਣ ਮੈਨੂੰ ਕਈ ਵਾਰ ਆਖਿਆ ਚੱਲ ਤੈਨੂੰ ਪਿੰਡ ਵਿਖਾ ਲੈ ਮੈਂ ਕਿਹਾ ਚੱਲ ਤੇ ਬਸ ਵਾਅਦਾ ਕਰਕੇ ਮੁੜ ਕੇ ਫੇਰ ਨਹੀਂ ਹੁੰਦਾ अस्सलाम वालेकुम मैं नासिर ढिल्लों लाइव पर पाकिस्तान तो पंजाबी लहर की टीम अज पहुंची है ਚੱਕ नंबर 1 जींबे JB ਵੀ ਜਿਹਨੂੰ ਕਹਿੰਦੇ ਆ ਰਸੂਲਪੁਰ ਡਿਸਟ੍ਰਿਕਟ ਲਾਇਲਪੁਰ ਦੇ ਵਿੱਚ ਜਿਹੜਾ ਕਿ ਚਨਿਓਟ ਸਾਈਡ ਤੇ ਸਰਗੋਦਾ ਰੋਡ ਚਨਿਓਟ ਸਾਈਡ ਤੇ ਪਿੰਡ ਪੈਂਦਾ ਤੇ ਇੱਥੇ ਆਪਾਂ ਪਹੁੰਚੇ ਅੱਜ ਗੱਲ ਕਰਨ ਵਾਸਤੇ 47 ਦੀ ਵੰਡ ਜਦੋਂ ਹੋਈ ਪਾਰਟੀਸ਼ਨ ਹੋਈ ਉਸ ਤੋਂ ਪਹਿਲੋਂ ਕਿਸ ਤਰ੍ਹਾਂ ਦਾ ਸੀ ਵਸੇਬ ਇਹਨਾਂ ਸਾਰੇ ਮਜ਼ਹਬਾਂ ਦਾ ਮੁਸਲਮਾਨ ਹਿੰਦੂਆਂ ਸਿੱਖਾਂ ਦਾ ਕਿਸ ਤਰ੍ਹਾਂ ਦੀ ਸਾਂਝ ਸੀ ਆਪਸ ਦੇ ਵਿੱਚ ਤੇ 47 ਦੇ ਵਿੱਚ ਜਦੋਂ ਵੰਡ ਹੋਈ ਆ ਕੀ ਉਹਨਾਂ ਨੇ ਵਾਪਰਿਆ ਕੀ ਉਹਨਾਂ ਤੇ ਬੀਤਿਆ ਕੀ ਹੱਡ ਬੀਤੀਆਂ ਸਨ ਕੀ ਆਪ ਬੀਤੀਆਂ ਸਨ ਉਹਨਾਂ ਤੇ ਝਾਤੀ ਪਾਵਾਂਗੇ ਤੇ ਬਾਬਾ ਜੀ ਦੇ ਨਾਲ ਗੱਲ ਸਾਂਝੀ ਕਰਾਂਗੇ ਤੇ ਆਓ ਗੱਲ ਕਰਦੇ ਹਾਂ ਬਾਬਾ ਜੀ ਨਾਲ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ। ਬਾਬਾ ਜੀ ਕੀ ਨਾਂ ਤੁਹਾਡਾ? ਮਾਮਾ ਦਾ ਨਵਰ ਤੇ ਤੁਹਾਡੇ ਅੱਬਾ ਜੀ ਦਾ? ਚੰਡਾ। ਚੰਡਾ। ਤੇ ਦਾਦਾ ਜੀ ਦਾ? ਕਾਦਰ ਬਖਸ਼। ਕਾਦਰ ਬਖਸ਼। ਤੇ ਗੋਤ ਕਿਹੜੀ ਤੁਹਾਡੀ? ਸੰਧੂ। ਸੰਧੂ। ਹਾਂ ਠੀਕ। ਤੇ ਇਹ ਦੱਸੋ ਤੁਸੀਂ ਵੀ ਆਪਾਂ ਹੁਣ ਜਿੱਥੇ ਬੈਠੇ ਆ ਇਸ ਜਗ੍ਹਾ ਦੇ ਪਿੰਡ ਦਾ ਨਾਂ ਕੀ ਆ? ਇੱਕ ਚੱਕ। ਇੱਕ ਚੱਕ। ਤੇ ਇੱਥੇ ਤੁਸੀਂ ਵਸਿੰਦੇ ਜੇ ਜਾਂ ਕਿ ਮਾਈਗ੍ਰੇਸ਼ਨ ਉਧਰੋਂ ਉੱਠ ਕੇ ਆਏ ਜੇ ਜਾੜਿਆਂ ਵੇਲੇ? ਅਸੀਂ ਜਾੜਿਆਂ ਵੇਲੇ ਉੱਠ ਕੇ ਆਏ ਜੀ। ਕਿ ਪਿੱਛੇ ਕਿਹੜਾ ਸੀ ਪਿੰਡ ਆਪਣਾ? ਬਰਨਾਲਾ। ਬਰਨਾਲਾ ਘਰਿਆਲਾ। ਹਾਂ ਮੌਜਾ ਬਰਨਾਲਾ ਘਰਿਆਲਾ। ਮੌਜਾ ਬਰਨਾਲਾ ਘਰਿਆਲਾ ਕਿਹੜੇ ਜ਼ਿਲ੍ਹੇ 'ਚ ਪੈਂਦਾ? ਲਾਹੌਰ 'ਚ। ਉਦੋਂ ਲਾਹੌਰ ਸੀ? ਤਹਿਸੀਲ ਕਸੂਰ। ਤਹਿਸੀਲ ਕਸੂਰ ਥਾਣਾ ਵਲਟੋਆ। ਥਾਣਾ ਵਲਟੋਆ ਤਹਿਸੀਲ ਕਸੂਰ ਤੇ ਜ਼ਿਲ੍ਹਾ ਲਾਹੌਰ ਸੀ ਉਦੋਂ? ਠੀਕ ਹੈ। ਅੱਛਾ ਇਹ ਦੱਸੋ ਮੈਨੂੰ ਵੀ ਤੁਸੀਂ ਦੱਸਿਆ ਵੀ ਪਿੰਡ ਸੀ ਆਪਣਾ ਬਰਨਾਲਾ ਘਰਿਆਲਾ ਤੇ ਆਪਣਾ ਪਿੰਡ ਜਿਹੜਾ ਵਾ ਪਿੱਛੇ ਵਾਲਾ ਵਾ ਬਰਨਾਲਾ ਘਰਿਆਲਾ ਕਿੱਡਾ ਸੀ ਵੱਡਾ? 5 ਨੰਬਰਦਾਰ ਜੀ ਸਾਡੇ ਗਏ ਬਰਨਾਲੇ ਦੇ ਤੇ 13 ਨੰਬਰਦਾਰ ਹੈਗੇ ਘਰਿਆਲੇ ਦੇ। ਘਰਿਆਲਾ ਜੁੜਵਾ ਸੀ ਪਿੰਡ ਇਕੱਠਾ ਸੀ? ਵੱਖਰੇ ਵੱਖਰੇ ਦੋਵਾਂ ਪਿੰਡ ਪਹਿਲੋਂ ਜੁੜਵਾ ਸੀ ਫਿਰ ਬਾਅਦ ਵਿੱਚ ਜਿੱਦਾਂ ਰਕਬੇ ਦੂਰ ਵਾਲੇ ਸੀ ਉਹਨਾਂ ਆਪਣਾ ਪਿੰਡ ਬਰਨਾਲਾ ਬਣਾਉਂਦਾ ਜਾ ਕੇ ਜਿੱਦਾਂ ਹੁਣ ਨਵੀਂ ਚਾਰ ਨਹੀਂ ਬਣੀ ਚਾਰ ਚੱਕ ਚ ਨਿਕਲੇ ਇਸੇ ਤਰ੍ਹਾਂ। ਅੱਛਾ ਫਿਰ ਇਹਦਾ ਮਤਲਬ ਵੀ ਟੋਟਲ ਨੰਬਰ ਬਰਨਾਲੇ ਘਰਿਆਲੇ ਦੇ ਟੋਟਲ ਨੰਬਰਦਾਰ ਜਿਹੜੇ ਉਹ 13 ਹੋ ਗਏ 13 ਪੱਤੀਆਂ ਸਨ? 13 ਪੱਤੀਆਂ ਤੇ 5 ਹੈਗੀਆਂ 13 ਘਰਿਆਲੇ ਦੀਆਂ 5 ਬਰਨਾਲੇ ਦੀਆਂ। ਤੇ ਇਹ ਦੱਸੋ ਤੁਸੀਂ ਵੀ ਆਪਣੇ ਜਿਹੜੇ ਤੁਹਾਡੇ ਨੰਬਰਦਾਰ ਸੀ 5 ਉਹਨਾਂ ਦੇ ਨਾਂ ਆਉਂਦੇ ਕੋਈ ਕਿਸੇ ਦੇ ਵਿੱਚੋਂ? 5 ਦੇ 2-3 ਦੇ ਮੈਨੂੰ ਆਉਂਦੇ ਆ। ਦੱਸੋ। ਆ ਚਾਚਾ ਗੁਲਾਮ ਕਦਰ ਸਾਡਾ। ਇੱਕ ਹੈਗਾ ਸੀ ਬਾਬੂ ਉਹਨੂੰ ਸੂਬੇ ਦਾ ਆਂਦੇ ਸੀ। ਇੱਕ ਹੈਗਾ ਸ਼ੇਰ ਉਹਦੇ ਵੱਲ ਦਾ ਨਾਂ ਦਾ ਨਹੀਂ ਪਤਾ ਤੇ 5ਵੇਂ ਨੰਬਰਦਾਰ ਦਾ ਨਹੀਂ ਪਤਾ ਮੈਨੂੰ। ਠੀਕ ਹੋ ਗਿਆ। ਠੀਕ ਹੋ ਗਿਆ।
ਤੇ ਇਹ ਦੱਸੋ ਤੁਸੀਂ ਵੀ ਨੰਬਰਦਾਰਾਂ ਦੇ ਤੁਸੀਂ ਨਾਂ ਦੱਸਿਆ ਆਪਣਾ ਵੀ ਇਹਦੇ ਇੱਥੇ ਜਿਹੜੀਆਂ ਬਰਾਦਰੀਆਂ ਗੋਤਾਂ ਵਸਦੀਆਂ ਸੀ ਤੁਸੀਂ ਸੰਧੂ ਤੇ ਹੋਰ ਇਸ ਤੋਂ ਇਲਾਵਾ ਕਿਹੜੀਆਂ ਗੋਤਾਂ ਸੀ? ਕੋਈ ਗੋਤ ਨਹੀਂ ਸਾਡੇ ਵਿੱਚ, ਸਾਰੇ ਸੰਧੂ ਹੀ ਸੀ ਬਰਨਾਲੇ ਕਰਿਆਲੇ 'ਚ। ਇੱਕ ਦੋ ਘਰ ਸੀ ਗਿੱਲਾਂ ਦੇ ਜਿਹੜੇ ਹੈਗੇ ਸੀ ਕਰਿਆਲੇ 'ਚ, ਸਾਡੇ ਬਰਨਾਲੇ 'ਚ ਕੋਈ ਨਹੀਂ ਸੀ। ਠੀਕ, ਤੇ ਇਹ ਮੁਸਲਮਾਨਾਂ ਦੀ ਸੀ ਸਾਰੀ ਆਬਾਦੀ? ਆਬਾਦੀ ਮੁਸਲਮਾਨ। ਇੱਥੇ ਸਾਡੇ 'ਚ ਖੱਤਰੀਆਂ ਦਾ ਵੀ ਘਰ ਕੋਈ ਨਹੀਂ ਸੀ ਵੀ ਜਿਹੜੇ ਦੁਕਾਨ ਪਾ ਲਏ। ਖੋਜਿਆਂ ਦੀਆਂ ਦੁਕਾਨਾਂ ਸੀ ਤੇ ਸਭ ਮੁਸਲਮਾਨ ਹੀ ਸੀ। ਠੀਕ ਹੈ, ਤੇ ਇਹਦੇ ਬਰਨਾਲੇ ਘਰਾਲੇ ਦੇ ਆਲੇ ਦੁਆਲੇ ਦੇ ਕੋਈ ਪਿੰਡਾਂ ਦਾ ਹੈ ਯਾਦ ਹੈ ਵੀ ਕਿਹੜੇ ਕਿਹੜੇ ਸੀ? ਆਹੋ ਜੀ, ਨਿੱਕਾ ਜਿਹਾ ਪਿੰਡ ਇੱਕ ਪੁੰਨੀਆਂ ਸੀ, ਇੱਕ ਠੱਟਾ ਸੀ ਤੇ ਇੱਕ ਜੰਡ ਸੀ, ਤੇ ਵੱਡਾ ਪਿੰਡ ਜਿਹੜਾ ਸੀ ਸਿੱਖਾਂ ਦਾ ਉਹ ਕਲਸੀਆਂ ਸੀ, ਜਿਹੜੇ ਅਸ਼ਰਫ ਦੇ ਨਾਨਕੇ ਸੀ ਜਿੱਥੇ। ਇਹਦੇ ਜਿਹੜੇ ਲਾਗੇ ਆਬਾਦੀਆਂ ਤੁਸੀਂ ਦੱਸੀਆਂ ਕਲਸੀਆਂ ਦੇ ਦੂਜੇ ਤੀਜੇ ਪਿੰਡ, ਇਹ ਸਾਰੇ ਮੁਸਲਮਾਨਾਂ ਦੇ ਹੀ ਜਾਂ ਸਿੱਖਾਂ ਦੇ ਵੀ ਸੀ ਕੋਈ ਪਿੰਡ? ਇਹ ਸਾਰੇ ਸਿੱਖਾਂ ਦੇ ਸੀ। ਕਲਸੀਆਂ ਦੇ ਵਿੱਚ ਥੋੜ੍ਹੇ ਮੁਸਲਮਾਨ ਹੈਗੇ ਸੀ, ਬਾਕੀ ਸਭ ਸਿੱਖਾਂ ਦੇ ਸੀ। ਪੁੰਨੀਆਂ ਵੀ ਸਿੱਖਾਂ ਦੀਆਂ, ਠੱਟਾ ਵੀ ਸਿੱਖਾਂ ਦਾ, ਜੰਡ ਵੀ ਸਿੱਖਾਂ ਦਾ। ਠੀਕ, ਤੇ ਜਿਵੇਂ ਹੁਣ ਆਪਾਂ ਇੱਥੇ ਤੁਸੀਂ ਵਸਦੇ ਇੱਕ ਚੱਕ ਲਾਗੇ, 4 ਚੱਕ, 5 ਚੱਕ, ਹਰਮੋਏ, 2 ਚੱਕ, ਆਪਾਂ ਜਾਣਦੇ ਇੱਕ ਦੂਜੇ ਪਿੰਡਾਂ ਦੇ ਨੂੰ ਫਲਾਣਾ ਫਲਾਣੇ ਥਾਂ ਫਲਾਣਾ ਚੌਧਰੀ ਆ, ਫਲਾਣਾ ਨੰਬਰਦਾਰ ਹੈ। ਤੇ ਇਹਨਾਂ ਸਿੱਖਾਂ ਵਾਲੇ ਪਿੰਡਾਂ 'ਚ ਵੀ ਜਾਣਦੇ ਸੀ ਵੀ ਕਿਹੜਾ ਉਹਨਾਂ ਦਾ ਸਰਪੰਚ ਹੈ, ਕਿਹੜਾ ਨੰਬਰਦਾਰ ਹੈ? ਸਾਡੀ ਹੋਸ਼ ਹੀ ਥੋੜ੍ਹੀ ਹੋਰ। ਅੱਛਾ, ਕਿੰਨੀ ਕੁ ਸੀ ਉਮਰ ਤੁਹਾਡੀ ਉਦੋਂ? 17-18 ਸਾਲਾਂ ਦੀ। 17-18 ਸਾਲ। ਪੜ੍ਹਦੇ ਸੋ? ਪੜ੍ਹਦਾ 5ਵੀਂ 'ਚ। ਕਿਹੜੇ ਸਕੂਲ 'ਚ? ਪਿੰਡ 'ਚ ਹੀ, ਸਾਡੇ ਸਕੂਲ 'ਚ। ਅੱਛਾ, ਪਿੰਡ ਦੇ ਵਿੱਚ ਹੀ ਸੀ ਬਰਨਾਲੇ 'ਚ? ਹਾਂਜੀ। ਠੀਕ ਹੈ, ਤੇ ਇਹ ਦੱਸੋ ਤੁਸੀਂ ਵੀ ਇਹ ਜਦੋਂ ਪਾਰਟੀਸ਼ਨ ਨਹੀਂ ਸੀ ਹੋਈ, ਆਪਾਂ ਉੱਥੇ ਉਧਰ ਵਸਦੇ ਸਾਂ, ਤੁਹਾਡੇ ਅੱਬਾ ਜੀ ਦੀ ਕਿੰਨੀ ਹਿੱਸੇ ਆਉਂਦੀ ਸੀ ਜ਼ਮੀਨ ਉੱਧਰ? ਜ਼ਮੀਨ ਉੱਥੇ ਦੀ 4 ਮਰਬੇ ਸੀ ਅੱਬੇ ਜੀ। 4 ਮਰਬੇ। ਤੇ ਵਾਈ ਹੋਈ ਆਪ ਕਰਦੇ ਸੀ? ਵਾਈ ਨਾਲ ਕੋਈ ਹਿੱਸੇ ਠੇਕੇ ਦੇਤੀ, ਕੋਈ ਨੌਕਰਾਂ ਨਾਲ ਰੱਖ ਕੇ ਆਪ ਕਰ ਲਈ। ਅੱਛਾ, ਤੇ ਇੱਧਰ ਜਦੋਂ ਆ ਗਏ, ਇੱਧਰ ਆ ਕੇ ਯੂਨਿਟ ਜੰਟ ਪੂਰੇ ਪੈ ਗਏ, ਪੂਰੀ ਮਿਲ ਗਈ ਪੈਲੀ? ਨਹੀਂ, 2 ਮਰਬੇ ਮਿਲੇ, 2 ਡੱਬੇ ਹੀ ਨਹੀਂ। ਉਹ ਕਿੱਥੇ ਪਏ 2 ਮਰਬੇ? ਇੱਥੇ ਇੱਕ ਚੱਕ ਜੀ ਨਾ, ਉਹ ਲਾਂਬੇ ਉੱਥੇ ਉਹਨਾਂ ਆਖਿਆ ਫਾਰਮ ਲੈ ਲਓ, ਪਿੰਡ 'ਚ ਲਾਂਬੇ ਪਵਾ ਲਓ। ਸਾਡੇ ਵੱਲ ਸਭ ਐਡੇ ਹੁਸ਼ਿਆਰ ਨਹੀਂ ਸੀ। ਉਹਨਾਂ ਇੱਕ ਹੁਸ਼ਿਆਰ ਬੰਦਾ ਹੈਗਾ ਸਾਡਾ ਮਾਮਾ, ਉਹਨੂੰ ਦੇ ਦਿੱਤੇ। ਉਹਨੂੰ ਪਤਾ ਨਹੀਂ ਲੈ ਜਾਣ ਵੇਚ ਕੇ ਕਿੱਥੇ ਖਾ ਲਿਆ ਜਾਂ ਕਿਸੇ ਨੂੰ ਦੇ ਦਿੱਤੇ ਆ, ਪਤਾ ਨਹੀਂ। ਪੂਰੀ ਪਈ ਨਹੀਂ, 2 ਮਰਬੇ ਪੈਲੀ ਪਈ ਹੈ? ਪੂਰੀ। ਠੀਕ ਹੈ, ਇਹ ਦੱਸੋ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਕੋਈ ਮੇਲਾ ਮੂਲਾ ਲੱਗਦਾ ਸੀ ਬਰਨਾਲੇ ਘਰਿਆਲੇ 'ਚ? ਘਰਿਆਲੇ 'ਚ ਮੇਲਾ ਬੜਾ ਵੱਡਾ ਲੱਗਦਾ ਸੀ, 10 ਦਿਨ ਦਾ ਮੇਲਾ ਲੱਗਦਾ ਸੀ। ਕੀ ਨਾਂ ਸੀ ਇਹਨਾਂ ਬਜ਼ੁਰਗਾਂ ਦਾ? ਸ਼ੇਰ ਸ਼ਾਹ। ਠੀਕ, ਤੇ ਉਹ ਤਾਂ ਫਿਰ ਸਾਰਾ ਇਲਾਕਾ ਹੀ ਆਉਂਦਾ ਹੋਣਾ ਉੱਥੇ ਮੇਲਾ ਵੇਖਣ? ਮੁਲਕ ਸਾਰਾ ਦੂਰੋਂ ਮੁਲਕ ਆਉਂਦਾ ਸੀ, 10 ਦਿਨ ਰਹਿੰਦਾ ਸੀ ਮੇਲਾ। ਹੈਗਾ, ਜਿਹੜੇ ਬਜ਼ੁਰਗ ਸਨ ਮੁਸਲਮਾਨਾਂ ਦੇ ਤੇ ਦੂਜੀਆਂ ਕੌਮਾਂ ਵੀ ਵੇਖਣ ਆਉਂਦੀਆਂ ਸੀ, ਸਿੱਖ ਹਿੰਦੂ ਸਾਰੇ ਆਉਂਦੇ ਸੀ। ਸਿੱਖ ਆਉਂਦੇ ਸੀ ਨਾ, ਪਰ ਸੱਤ ਜਿੱਤ ਕੇ ਨਹੀਂ ਜਾਂਦੇ। ਕੀ ਜਿੱਤ ਕੇ ਕੀ ਨਹੀਂ ਜਾਂਦੇ? ਕਬੱਡੀ ਖੇਡਣੀ, ਘੁਲਣਾ। ਸਾਡਾ ਇੱਕ ਬਾਬਾ ਸੀ, ਸਾਡੀ ਉਸ ਤੋਂ ਪਹਿਲਾਂ ਮਰ ਗਿਆ, ਉਹਦਾ ਨਾਂ ਸੀ ਮੌਲਾ। ਉਹ ਉਸ ਜ਼ਮਾਨੇ ਸ਼ੌਂਚੀ ਖੇਡਦੇ ਆ, ਹਿੱਕ ਕੱਢਣੀ ਹੈ ਤੇ ਤੂੰ ਮਾਰਨੀ ਮੇਰੀ ਹਿੱਕ 'ਚ। ਜੇ ਮੈਂ ਤੇਰੀ ਇੱਥੋਂ ਬਾਂਹ ਫੜ ਲਈ ਤੇ ਵਾਰੀ ਮੇਰੀ, ਜਿੰਨਾ ਚਿਰ ਬਾਂਹ ਨਹੀਂ ਫੜੀ ਉਹਨੂੰ ਮਾਰੀ ਜਾਂ ਕੁੱਟੀ ਜਾਣਾ ਹੈ। ਅੱਛਾ, ਕਬੱਡੀ ਹੁੰਦੀ ਸੀ ਤੇ ਜਿੱਤੇ ਨਹੀਂ ਸੀ ਕਦੀ? ਜਿੱਤ ਕੇ ਕੋਈ ਨਹੀਂ ਸੀ ਗਿਆ ਸਾਡੇ ਪਿੰਡ ਕੋਲ, ਨਾ ਕੋਈ ਘੋਲ 'ਚ ਤੇ ਨਾ ਕਬੱਡੀ 'ਚ। ਅੱਛਾ, ਇਹ ਦੱਸੋ ਵੀ ਉੱਥੇ ਆਪਣਾ ਮੇਲੇ ਤੇ ਭਲਵਾਨ ਆਉਂਦੇ ਸੀ, ਤੇ ਉੱਥੇ ਭਲਵਾਨ ਕੋਲ ਲਾਗੇ ਹੋਰ ਸਰਦਾਰਾਂ ਦਾ ਜਾਂ ਹਿੰਦੂਆਂ ਦਾ ਕੋਈ ਜਾਂ ਮੁਸਲਮਾਨਾਂ ਦਾ ਲਾਗੇ ਪਿੰਡਾਂ ਦਾ ਕੋਈ ਭਲਵਾਨ ਤਗੜਾ ਹੈਗਾ ਸੀ? ਬੜੇ ਭਲਵਾਨ ਪਾਲ ਕੇ ਲਿਆਉਂਦੇ ਸੀ, ਪਰ ਜਿੱਤ ਕੇ ਸਾਡੇ ਕੋਲ ਨਹੀਂ ਗਿਆ ਅੱਜ ਤੱਕ ਕੁਛ। ਕੋਈ ਰਹੀ ਕਰਦੇ ਹੋ? ਹੈਂ ਨਾ, ਕਿਉਂ ਰਹੀ ਕਿਉਂ ਕਰ ਰਹੇ ਹਾਂ? ਆਪਣੇ ਜ਼ੋਰ ਨਾਲ। ਅੱਛਾ, ਹਾਂ, ਏਡੀ ਰਹੀ ਨਹੀਂ, ਜ਼ੋਰ ਨਾਲ ਕਰਦੇ। ਅੱਛਾ, ਇਹ ਦੱਸੋ ਵੀ ਉੱਥੇ ਆਂਦੇ ਵੀ ਮੇਲੇ ਤੇ ਆ ਹੁੰਦੇ ਨਾ, ਹੁਣ ਖੁਸਰੇ ਵੀ ਲੱਗਦੇ, ਇਸ ਤਰ੍ਹਾਂ ਦਾ ਵੀ ਹੁੰਦਾ ਸੀ ਚੱਕਰ? ਸਾਡੇ ਖੁਸਰੇ ਕੋਈ ਨਹੀਂ ਸੀ, ਨਾ ਪੇਰਨੀਆਂ ਨਾ ਖੁਸਰਾ। ਆਂਦੇ ਉਹ ਖੁਸਰੇ ਦੀ ਲੱਤ ਵੱਢਦੀ ਬਰਨਾਲੀਆਂ ਨੇ? ਗਲਤ ਗੱਲ ਕੀਤੀ, ਖੁਸਰੇ ਦੀ ਲੱਤ ਵੱਢ ਦਿੱਤੀ ਆ। ਅੱਛਾ, ਇਹ ਦੱਸੋ ਤੁਸੀਂ ਵੀ ਇਹ ਮੇਲਿਆਂ ਤੇ ਰੌਲੇ ਝਗੜੇ ਲੜਾਈਆਂ ਵੀ ਹੋ ਜਾਂਦੀਆਂ ਸੀ? ਲੜਾਈਆਂ ਬਥੇਰੀਆਂ ਹੋ ਜਾਂਦੀਆਂ। ਅਸੀਂ ਇਹ ਸਾਡੇ ਜਿਹੜੇ ਮੁਸਲਮਾਨ ਸੀ ਨਾ, ਇਹ ਅੱਲਾ ਦਾ ਨਾਂ ਵਾਲੇ ਸੀ। ਲੜਾਈ ਬੜੀ ਹੁੰਦੀ ਸੀ, ਪਰ ਲੜਾਈ 'ਚ ਸਾਡੇ ਕੋਲ ਜਿੱਤ ਕੇ ਗਏ। ਇਹ ਚਲੇ ਜਾਂਦੇ ਸੀ ਬਾਹਰ ਕਬੱਡੀਆਂ ਖੇਡਣ, ਘਰਿਆਲੇ ਬਰਨਾਲੇ ਦੇ। ਜਦੋਂ ਕਬੱਡੀ ਖੇਡ ਕੇ ਹਟਣਾ ਤੇ ਆਹ ਵੇਲਾ ਹੋਣਾ ਨਾ, ਤੇ ਆਖਣਾ ਓਏ ਅੱਜ ਤਾਂ ਕੁਛ ਨਹੀਂ ਬਣਿਆ, ਕੋਈ ਗੱਲ ਨਹੀਂ ਬਣੀ। ਉਹ ਗੱਲ ਜਿਹੜਾ ਕਲਸੀਆਂ ਪਿੰਡ ਤੁਹਾਨੂੰ ਮੈਂ ਦੱਸਿਆ ਨਾ, ਇੱਥੇ ਗਏ ਕਬੱਡੀ ਖੇਡਣਾ, ਕਹਿੰਦੇ ਇੱਥੇ ਤਾਂ ਕੋਈ ਨਹੀਂ ਗੱਲ ਬਣੀ।
ਠੀਕਰੀਆਂ ਦੀ ਝੋਲੀ ਭਰੀ ਸੁੱਟਣ ਲੱਗ ਪਿਆ, ਆਖਣ ਲੱਗਾ ਅਸੀਂ ਜੰਨੇ ਆਏ ਉੱਥੇ ਦੇ ਡਾਂਗ ਕਿਸੇ ਦਾ ਸਿਰ ਪਾਟਾ, ਕਿਸੇ ਦੀ ਬਾਂਹ ਵੱਢੀ, ਕਿਸੇ ਦੀ ਬਾਂਹ ਲੱਤ ਵੱਢੀ। ਘਰ ਨੂੰ ਆਇਆ ਨੇ ਹੁਣ ਸਵਾਦ ਆਇਆ ਨਾ ਜਾਣ ਦਾ। ਅੱਛਾ, ਵੀ ਇਸ ਤਰ੍ਹਾਂ ਜਿਵੇਂ ਹੁਣ ਆਪਾਂ ਇੱਥੇ ਵਸਦੇ ਹਾਂ ਤੇ ਵਿਆਹ ਸ਼ਾਦੀ ਤੇ ਜਿਹੜਾ ਵਾ ਦੂਜੀਆਂ ਕੌਮਾਂ ਨੂੰ ਵੀ ਸੱਦਦੇ ਸੀ, ਸਿੱਖਾਂ ਨੂੰ ਜਾਂ ਹਿੰਦੂਆਂ ਨੂੰ? ਨਹੀਂ, ਜਿਹੜਾ ਕਿਤੇ ਬੜੇ ਸੱਜਣ ਨਾਲ ਮੇਲ ਮਿਲਾਪ ਸੀ ਨਾ, ਉਹ ਸਾਦਾ ਹੀ, ਆਮ ਤੋਂ ਆਮ ਕੋਲ ਨਹੀਂ ਸਰਦਾ। ਅੱਛਾ, ਤੇ ਫੌਤਗੀ ਹੁੰਦੀ ਫਿਰ ਵੀ ਘੁੰਮਦੇ ਸੀ ਇੱਕ ਦੂਜੇ ਵੱਲ? ਫੌਤਗੀ ਜਿਹੜਾ ਜਿਸ ਬੰਦੇ ਦਾ ਇਖਤਿਆਰ ਸੀ, ਆਪਣਾ ਚਾਹਤ ਸੀ, ਉਹਦੇ ਕੋਲ ਸਿੱਖ ਵੀ ਆ ਜਾਂਦੇ ਸੀ, ਇਹ ਵੀ ਮੁਸਲਮਾਨ ਵੀ ਉਹਨਾਂ ਕੋਲ ਚਲੇ ਜਾਂਦੇ ਸੀ। ਵੀ ਕੋਈ ਐਡਾ ਰੌਲਾ ਨਹੀਂ ਸੀ ਹੈਗਾ? ਰੌਲਾ ਕੋਈ ਨਹੀਂ ਸੀ, ਆਪਣੇ ਸਕਿਆ ਭੈਣਾਂ ਭਰਾਵਾਂ। ਅੱਛਾ, ਮੇਲਾ ਤੇ ਆਪਾਂ ਦੱਸਿਆ ਤੁਸੀਂ, ਮੇਲਾ ਵੀ ਹੁੰਦਾ ਸੀ ਤੇ ਸਿੱਖ ਵੀ ਆਉਂਦੇ, ਹਿੰਦੂ ਵੀ। ਤੇ ਵਿਸਾਖੀ ਦਾ ਤਿਉਹਾਰ ਵੀ ਹੁੰਦਾ, ਵਿਸਾਖੀ ਮਨਾਉਂਦੇ ਹੁੰਦੇ ਸੀ ਪਹਿਲਾਂ? ਵਿਸਾਖੀ ਅੰਮ੍ਰਿਤਸਰ ਮਨਾਈਦੀ ਸੀ। ਵਿਸਾਖੀ ਜਿਹੜੀ ਸੀ ਨਾ, ਇਹ ਅੰਮ੍ਰਿਤਸਰ ਨਹਾਉਣ ਜਾਂਦੇ ਸਿੱਖ। ਉਦੋਂ ਇਹ ਸੀ ਸਿੱਖ ਜੱਗ ਕਰਾਉਂਦੇ ਸੀ। ਕੀ ਕਰਾਉਂਦੇ ਸੀ? ਜੱਗ ਉਹਨੂੰ ਆਉਂਦੇ ਸੀ, ਜੱਗ ਕਰਾਉਣੇ, ਦੇਗਾਂ ਦੇਣੀਆਂ ਜਿੱਦਾਂ ਅਸੀਂ ਦਿੰਦੇ ਹਾਂ ਦੇਗਾਂ ਅੱਲਾ ਵਾਸਤੇ, ਉਹ ਵੀ ਆਪਣਾ ਰਵੱਈਆ ਕਰਦੇ ਸੀ। ਠੀਕ। ਤੇ ਉਦੋਂ ਚਲੇ ਜਾਂਦੇ ਬੰਦੇ ਵਿੱਚ ਜਿਹੜੇ। ਅੱਛਾ, ਇਹ ਦੱਸੋ ਵੀ ਉਦੋਂ ਪਿੰਡਾਂ ਦੇ ਵਿੱਚ ਖੇਡ ਖੂਡ ਬਹੁਤੀ ਕਿਹੜੀ ਹੁੰਦੀ ਸੀ? ਸਾਡੇ ਬਹੁਤੀ ਖੇਡ ਕਬੱਡੀ ਦੀ, ਕੋਲ ਦੀ। ਕਬੱਡੀ ਦੇ ਕੋਲ ਹੀ ਬਸ ਆ ਜਿਹੜਾ ਡੰਡਾ ਕੁੱਟਦੇ ਇਹ ਨਹੀਂ ਹੈਗਾ। ਅੱਛਾ, ਕ੍ਰਿਕਟ ਜਿਹਨੂੰ ਆਉਂਦੇ? ਹਾਂ, ਕ੍ਰਿਕਟ। ਡੰਡਾ ਕੁੱਟਦੇ? ਇਹ ਥਾਪਾ ਜਿਹਾ ਹੈ, ਇਹ ਤੇ ਹੈ ਹੀ ਨਹੀਂ, ਚੇਤਾ ਹੀ ਨਹੀਂ ਸਾਨੂੰ ਕਿਸੇ ਨੂੰ ਕੀ ਹੁੰਦੀ ਹੈ। ਅੱਛਾ, ਇਹ ਦੱਸੋ ਹੁਣ ਆਪਾਂ ਇਹਨੇ ਵੰਡ ਵਾਲੇ ਪਾਸੇ ਵੀ ਕਿਵੇਂ ਤੁਸੀਂ ਦੱਸਿਆ ਵੀ ਪਹਿਲੋਂ ਤਾਂ ਲੋਕ ਚੰਗੇ ਭਲੇ ਵਸਦੇ ਸੀ, ਸੁਖੀ ਵਸਦੇ ਸੀ, ਤੇ ਪਹਿਲੋਂ ਪਤਾ ਸੀ ਵੀ ਵੰਡ ਹੋ ਜਾਣੀ ਹੈ? ਪਹਿਲੋਂ ਸਾਡੇ ਮੁਸਲਮਾਨਾਂ ਨੂੰ ਨਹੀਂ ਸੀ ਪਤਾ, ਤੇ ਇਹਨਾਂ ਸਿੱਖਾਂ ਨੂੰ ਪਤਾ ਸੀ ਵੰਡ ਹੋ ਜਾਣੀ ਹੈ। ਸਾਡੇ ਨਾ ਉਸ ਦਰਬਾਰ ਤੇ ਇੱਕ ਖੂਹ ਸੀ, ਉਹ 'ਚ ਇੱਕ ਡੋਲ ਸਿੱਖਾਂ ਦਾ ਵਗਦਾ ਸੀ ਤੇ ਇੱਕ ਬੋਕਾ ਵਾਉਂਦਾ ਸੀ ਮੁਸਲਮਾਨ। ਤੇ ਮਾਈਆਂ ਆਖਣਾ ਅਸੀਂ ਨਹੀਂ ਸਿੱਖਾਂ ਦੇ ਡੋਲ 'ਚੋਂ ਪੀਣਾ, ਤੇ ਉਹਨੇ ਸਿੱਖਾਂ ਆਖਣਾ ਮਾਈ ਪੀ ਲਓ। ਅੱਜ ਆ ਬਾਬਾ ਸ਼ੇਰ ਸ਼ਾਹ ਤੇ ਅਸੀਂ ਸ਼ੇਰ ਸਿਉਂ ਬਣਾ ਦੇਣਾ, ਉਹ ਹੁਣ ਸ਼ੇਰ ਸਿਉਂ ਬਣ ਗਿਆ। ਹਾਂ, ਅੱਛਾ, ਇਹ ਦੱਸੋ ਤੁਸੀਂ ਵੀ ਇਹਦੇ ਜਦੋਂ ਤੁਹਾਨੂੰ ਦੱਸਿਆ ਤੁਸੀਂ ਵੀ ਪਹਿਲੋਂ ਨਹੀਂ ਸੀ ਪਤਾ ਵੰਡ ਦਾ, ਪਹਿਲੋਂ ਰਹਿਣ ਉੱਠਣ ਵਿੱਚ ਅਸੀਂ ਦੱਸਿਆ ਵੀ ਇੱਕ ਦੂਜੇ ਨਾਲ ਮੇਲ ਵਰਤਨ ਵੀ ਹੈਗਾ ਸੀ, ਤੇ ਇਹ ਹੋਈ ਜਦੋਂ ਪਾਰਟੀਸ਼ਨ ਹੋਈ, ਇਹ ਤੁਹਾਨੂੰ ਇਹਦੇ ਤੋਂ ਪਤਾ ਸੀ ਪਹਿਲਾਂ ਵੀ ਤੁਸੀਂ ਹੁਣ ਉੱਧਰ ਚੱਲ ਜਾਣਾ, ਕਿ ਮੌਕੇ ਤੇ ਪਤਾ ਲੱਗਾ? ਸਾਨੂੰ ਐਨ ਮੌਕੇ ਤੇ ਪਤਾ ਲੱਗਾ ਜੀ, ਪਾਰਟੀਸ਼ਨ ਦਾ ਪਤਾ ਲੱਗਦਾ ਤੇ ਫਿਰ ਵੋਟ ਸਿੱਖਾਂ ਨੂੰ ਕਿਉਂ ਦਿੰਦੇ। ਅੱਛਾ, ਤੇ ਇਹ ਜਦੋਂ ਛੱਡਿਆ ਘਰ ਉਦੋਂ ਸਮਾਨ ਸਮੂਨ ਚੁੱਕਿਆ ਆਪਣਾ? ਅਸੀਂ ਕੋਈ ਨਹੀਂ ਚੁੱਕਿਆ ਜੀ, ਇਹਨਾਂ ਤਿੰਨਾਂ ਲੀੜਿਆਂ 'ਚ ਆਏ ਹਾਂ। ਮਾਲ ਡੰਗਰ ਤੁਹਾਨੂੰ ਦੱਸਿਆ ਵੀ ਉਹਦਾ ਰੱਸੇ ਵੱਢ ਕੇ 25-30 ਮੱਝਾਂ ਸੀ, 9-10 ਬਲਦ ਸੀ, 2 ਘੋੜੀਆਂ ਸੀ, ਉਹਦੀਆਂ ਖੁੱਲ੍ਹਾਂ ਛੱਡ ਕੇ ਘਰੋਂ ਤੇ ਆਖਿਆ ਜਾਓ ਅੱਲਾ ਦੀ ਬਰਤਨ ਨੂੰ ਅਸੀਂ ਚੱਲਦੇ ਹਾਂ। ਤੇ ਜਦੋਂ ਨਿਕਲਿਆ ਘਰੋਂ ਆਪਣੇ ਸਾਰਾ ਕੁਝ ਛੱਡ ਕੇ, ਦਿਲ ਕੀਤਾ ਨਿਕਲਣ ਨੂੰ ਕਿ ਹੌਸਲਾ ਪੈਂਦਾ ਸੀ ਕਿ ਨਹੀਂ? ਮਜਬੂਰੀ ਨਿਕਲਣਾ ਪੈਂਦਾ ਜੀ, ਮਜਬੂਰੀ ਨੂੰ। ਤੇ ਜਦੋਂ ਆਖਿਆ ਜੀ ਅਗਲਾ ਵੀ ਨਿਕਲ ਜਾਣਾ ਤੁਸੀਂ, ਤੇ ਫਿਰ ਮਜਬੂਰੀ ਨਿਕਲਣਾ ਸੀ। ਅਸੀਂ ਇੱਧਰੋਂ ਡਰਦੇ ਛਤਰਾ ਤੋਂ ਨਿਕਲ, ਉਹ ਇੱਧਰੋਂ ਨਿਕਲੇ ਤੇ ਅਸੀਂ ਉੱਧਰੋਂ ਨਿਕਲ ਆਏ। ਜਦੋਂ ਸਾਡੀ ਜਗ੍ਹਾ 'ਚ ਵੀ ਨਹੀਂ ਰਹੀ ਤੇ ਫਿਰ ਉੱਠਣਾ ਹੀ। ਛੇਤਰ ਉਹਨਾਂ ਨੂੰ ਇੱਧਰੋਂ ਪਏ ਤੇ ਸਾਨੂੰ ਉੱਧਰੋਂ ਪਏ, ਗੱਲ ਬਰਾਬਰ ਹੀ। ਹਾਂ, ਤੇ ਇਹ ਆਪਣਾ ਉਹ ਜਦੋਂ ਨਿਕਲੇ ਆਪਾਂ, ਤੁਸੀਂ ਟ੍ਰੇਨ ਤੇ ਆਏ, ਤੁਰ ਕੇ ਆਏ ਜਾਂ ਗੱਡੀਆਂ ਗੁੱਡਿਆਂ ਤੇ ਆਏ? ਅਸੀਂ ਜੀ ਜਿਹੜੇ ਕੁਛ ਜੀ ਹੈਗੇ ਸਨ, ਅਸੀਂ ਆ ਗਏ ਟ੍ਰੇਨ ਤੇ, ਤੇ ਬਾਕੀ ਲੋਕ ਤੁਰ ਕੇ ਹੀ ਆਏ, ਨਾ ਕਿਸੇ ਗੱਡਾ ਲਿਆਂਦਾ ਨਾ ਕਿਸੇ ਢੱਗਾ ਲਿਆਂਦਾ, ਕੁਛ ਨਹੀਂ ਲਿਆਂਦਾ। ਸਾਡੇ ਪਿੰਡ ਦੋਵੇਂ ਜਿਹੜੇ ਸੀ ਤੁਰ ਕੇ ਹੀ ਆਏ ਸੀ। ਪਾਣੀ ਬੀਜਦੀ ਉਦੋਂ ਇੰਨਾ ਪਾਣੀ ਸੀ, ਨਹਿਰਾਂ ਵੱਡੀਆਂ ਸੀ, ਬਾਰਿਸ਼ਾਂ ਪੈਂਦੀਆਂ ਸੀ, ਤੇ ਇਹਨਾਂ ਤੁਹਾਡੇ ਸਿੱਖਾਂ ਲੋਕਾਂ ਨੇ ਨਹਿਰਾਂ ਵੱਢਤੀਆਂ, ਫਿਰ ਇਹਨਾਂ ਨੂੰ ਰਾਹ ਨਾ ਲਵੇ ਕਿਸੇ ਬੰਨੇ ਨਿਕਲਣ ਨੂੰ, ਤੇ ਪਾਣੀ ਬੀਜਦੀ ਤੁਰ ਕੇ ਹੀ ਆ। ਅੱਛਾ, ਇਹ ਦੱਸੋ ਵੀ ਆਂਦੇ ਵੀ ਕਤਲੋਗਾਰਤ ਬੜੀ ਹੋਈ, ਮਾਰ ਵੱਢ ਬੜੀ ਹੋਈ, ਤੁਸੀਂ ਕੀ ਵੇਖਿਆ, ਕਿੱਥੇ ਕਿੱਥੇ ਵੇਖਿਆ? ਜਿਵੇਂ ਟ੍ਰੇਨ ਤੇ ਬਹਿ ਕੇ ਸਾਰੀ ਤਰ੍ਹਾਂ ਸਟੋਰੀ ਦੱਸ ਦਿਓ। ਮਾਰ ਵੱਢ ਅਸੀਂ ਕੋਈ ਨਹੀਂ ਹੁੰਦੀ ਵੇਖੀ, ਸਾਡੇ ਤੋਂ ਬਾਅਦ 'ਚ ਹੀ ਹੋਈ ਹੈ ਜਿਹੜੀ ਹੋਈ ਆ। ਟ੍ਰੇਨ ਤੇ ਬਹਿ ਗਏ, ਟ੍ਰੇਨ ਤੇ ਬਹਿ ਕੇ ਤੇ ਕਸੂਰ ਆ ਗਏ, ਬਸ ਇੰਨਾ ਹੀ ਕੁਛ ਵੇਖਿਆ। ਨਹੀਂ ਆਂਦੇ ਨਾ ਜੱਸਾ ਜੁੱਸਾ ਪੈ ਗਿਆ ਸੀ? ਜੱਸਾ ਉਦੋਂ ਪੈ ਗਿਆ ਸੀ ਨਾ, ਤੇ ਲੜਾਈ ਪਿੱਛੇ ਜਿਹੜਾ ਮੁਲਕ ਪਿੱਛੇ ਹੈਗਾ ਸੀ, ਉਹ ਲੜਾਈ ਲੜਦਾ ਸੀ। ਅਸੀਂ ਕੁਛ ਨਹੀਂ ਵੇਖਿਆ, ਗੱਡੀ ਜੋ ਚੱਲੀ ਤੇ ਚੱਲ ਕੇ ਆ ਗਏ। ਹਾਂਜੀ, ਕਿੱਥੋਂ ਗੱਡੀ ਤੁਰੀ ਤੇ ਕਿੱਥੇ ਆਈ? ਘਰਿਆਲਿਆਂ ਤੁਰੀ ਤੇ ਕਸੂਰ ਆਈ। ਤੇ ਮੁੜ ਕੇ ਇੱਥੇ ਤੁਸੀਂ ਕਿੱਥੇ ਆ ਗਏ ਫਿਰ?
ਇੱਥੇ ਅਸੀਂ ਕਸੂਰ ਆ ਗਏ, ਕਸੂਰ ਰਹਿ 2 ਰਾਤਾਂ। ਉੱਥੋਂ ਫਿਰ ਹਿਲਦੇ ਜੁਲਦੇ ਪਾਣੀ 'ਤੇ ਹੈਗੇ ਸੀ, ਪੈ ਲੈਣਾ ਟੁੱਟੀਆਂ ਸੀ। ਜਿੱਦੇ ਆਇਆ ਗਿਆ ਫਿਰ ਅਸੀਂ ਇੱਥੇ ਫੈਸਲਾਬਾਦ ਆ ਗਏ। ਜਿਹੜੇ ਭੰਬੇ ਵਰਾਲੇ ਘਰਾਲੇ ਦੇ ਸੰਧੂ, ਤੁਹਾਨੂੰ ਪਤਾ ਹੋਣਾ ਵੀ ਇੱਥੇ ਕਿੱਥੇ ਕਿੱਥੇ ਬੈਠੇ? ਕੋ 2 ਪਿੰਡਾਂ ਦੇ ਨਾਮ ਪਤਾ ਵੀ ਕਿੱਥੇ ਕਿੱਥੇ ਬੈਠੇ ਨੇ, ਕਿਹੜੇ ਸ਼ਹਿਰ 'ਚ? ਭੰਬਿਆਂ 'ਚ ਬੈਠੇ ਆ, ਉੱਥੇ ਲਾਗੇ ਬੌਲੀ ਜਾਣਾ, ਉੱਥੇ ਬੈਠੇ ਆ। ਤੇ ਬਾਕੀ ਇੱਕ ਸਾਡਾ ਮਾਸਟਰ ਜਿਹੜਾ ਸਾਨੂੰ ਪੜ੍ਹਾਉਂਦਾ ਹੁੰਦਾ ਸੀ, ਉਹਨੇ ਖਤ ਲਿਖਿਆ ਸੀ ਸਾਡੇ ਦਾਦੇ ਨੰਬਰਦਾਰ ਨੂੰ ਵੀ ਮੈਂ ਜਿਹੜੇ 10 ਘਰ ਬੈਠੇ ਆ ਜਾਂ 5 ਘਰ ਬੈਠੇ ਆ ਉਹਨਾਂ ਦਾ ਮੈਨੂੰ ਪਤਾ ਹੈ, ਤੇ ਜਿਹੜੇ ਇਕੱਠੇ ਬੈਠੇ ਉਹ ਬੈਠੇ ਆ 84 ਪਿੰਡਾਂ 'ਚ ਕੱਲਾ ਸਾਡਾ ਬਰਨਾਲਾ ਹੈ ਇੱਧਰ ਪਾਕਿਸਤਾਨ 'ਚ। ਇਹ ਤਾਂ ਤਕਰੀਬਨ ਕੋਈ 84 ਪਿੰਡਾਂ 'ਚ ਆ ਕੇ ਬੈਠੇ, ਪਿੰਡਾਂ 'ਚ ਬੈਠੇ ਆ, ਵੱਖਰੇ ਖਿਲਰ ਕੇ ਮੁਖਤਲਿਫ ਜ਼ਿਲ੍ਹਿਆਂ 'ਚ, ਮੁਖਤਲਿਫ ਪਿੰਡਾਂ ਦੇ ਵਿੱਚ। ਠੀਕ। ਅੱਛਾ, ਹੁਣ ਇਹ ਦੱਸੋ ਵੀ ਆਂਦੇ ਆ ਵੀ ਬੰਦੇ ਨੂੰ ਜਿਹੜਾ ਨਾ ਜੰਮਣ ਭੌਂ ਥਾਂ ਜਿਹੜਾ ਉਹ ਨਹੀਂ ਭੁੱਲਦਾ, ਤੇ ਪਿੰਡ ਆਪਣਾ ਚੇਤੇ ਆਉਂਦਾ? ਪਿੰਡ 'ਚ ਚੇਤਾ ਅੱਖਾਂ ਅੱਗੇ ਹਰ ਵੇਲੇ ਰਹਿੰਦਾ। ਕਿਵੇਂ ਦਾ ਨਕਸ਼ਾ ਜ਼ਰਾ ਦੱਸੋ। ਹਾਂ, ਨਕਸ਼ਾ ਸਾਡਾ ਹੈਗਾ, ਸਾਡੀ ਜਾਮਿਆ ਮਸਜਿਦ ਜਿਹੜੀ ਸੀ ਉਹ ਘਰਾਂ ਦੇ ਨਾਲ ਸੀ। ਸਾਡਾ ਜਿਹੜਾ ਬਾਹਰ ਅਸੀਂ ਖੇਤ ਆਂਦੇ ਸਾਂ, ਇੱਧਰ ਮਰਬੇ ਆ ਨਾ ਖੇਤ ਪੁੰਨੀਆਂ ਦੇ, ਤੇ ਸਾਡੇ ਪਿੰਡ ਦੇ ਵਿਚਕਾਏ ਸੀ ਸਾਡਾ ਖੇਤ। ਖੂਹ ਉੱਥੇ ਲਾਇਆ ਸੀ 1 ਸਾਲ ਪਹਿਲੋਂ, ਤੇ ਡੇਰਾ ਸੀ ਬੂਤ ਐਡਾ ਸੀ ਫਿਰ ਸਵੇਰੇ ਲੀੜਾ ਵਿਛਾ ਲਈਏ ਤੇ ਸ਼ਾਮ ਨੂੰ ਉੱਠਣ ਨੂੰ ਜੀ ਨਹੀਂ ਸੀ ਕਰਦਾ, ਇੰਨੀ ਛਾਂ ਸੀ ਉਸ ਤੋਂ ਕਨਾਲ 1.5 ਕਨਾਲ ਸੀ, ਤੇ ਲਾਗੇ ਬਾਗ ਲੱਗਾ ਸੀ ਇਹਦਾ। ਅੱਛਾ, ਇਹ ਨਕਸ਼ਾ ਪਿੰਡ ਦਾ। ਤੇ ਹੁਣ ਇਹ ਦੱਸੋ ਵੀ ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ? ਪਿੰਡ 'ਚ ਵੇਖਿਆ ਵਿਖਾਵੇ ਕੋਈ ਵੇਖਣ ਕਿਉਂ ਨਹੀਂ ਦਿਲ ਕਰਦਾ? ਜੰਮਣ ਭੌਂ ਕਿਉਂ ਨਹੀਂ ਜੀ ਕਰਦਾ? ਜੇ ਲੈ ਜਾਈਏ ਤੁਹਾਨੂੰ ਬਾਰਡਰ ਤੇ ਪਹੁੰਚ ਜਾਓਗੇ ਪਿੰਡ ਆਪਣੇ? ਇਨਸ਼ਾਅੱਲਾ ਪਹੁੰਚ ਜਾਊਗਾ। ਕਿੱਧਰ ਦੀ ਰਾਹ ਜਾਂਦਾ ਜੇ ਕਸੂਰੋਂ ਫਿਰੋਜ਼ਪੁਰ ਰੋਡ ਤੋਂ ਜਾਈਏ? ਕਸੂਰੋਂ ਫਿਰੋਜ਼ਪੁਰ ਰੋਡ ਤੇ ਜਾਈਏ ਤੇ ਅੱਗੇ ਆਉਂਦੀ ਆ ਭਿੱਖੀ ਪਿੰਡ ਦਾ ਥਾਣਾ, ਉੱਥੋਂ ਉਤਰ ਕੇ ਜਾਂਦੇ ਸੀ ਪਿੰਡ ਨੂੰ। ਤੇ ਜੇ ਕਸੂਰੋਂ ਜਾਈਏ ਇੱਧਰੋਂ ਦੀ ਖੇਮਕਰਨ ਥਾਣੀ, ਤੇ ਫਿਰ ਸਾਨੂੰ ਕੱਚੀ ਸੜਕ ਜਾਂਦੀ ਸੀ, ਤੋੜ ਸਾਡੇ ਪਿੰਡ ਜਾਂਦੀ ਸਿੱਧੀ। 12 ਮੀਲ ਸਾਰੇ ਦਾ ਪਿੰਡ ਸੀ ਸਾਰਾ ਹੀ ਕਸੂਰੋਂ। ਠੀਕ ਹੈ। ਤੇ ਉਹ ਆਂਦੇ ਵੀ ਜਿਹੜਾ ਪਿੰਡ ਵਾਲਾ ਜੰਮਣ ਭੌਂ ਥਾਂ ਉਹ ਵਾਕਿਆ ਨਹੀਂ ਗਾ ਬੰਦਿਆਂ ਨੂੰ ਭੁੱਲਦਾ। ਤੇ ਬੜੀਆਂ ਸਟੋਰੀਆਂ ਦੇ ਨਾਲ ਨੇ ਰਿਲੇਟਡ ਬੰਦੇ ਆਪਣੇ ਗੱਲ ਦੱਸਦੇ ਨਾ, ਬੰਦੇ ਬਾਬੇ ਰੋ ਪੈਂਦੇ ਵੀ ਮੇਰਾ ਫਲਾਣੇ ਥਾਂ ਪਿੰਡ ਸੀ, ਉਹ ਚੇਤੇ ਕਰਕੇ ਨਾ ਉਹ ਪੁਰਾਣਾ ਦੌਰ ਵੀ ਉਹ ਫਲਾਣੇ ਥਾਂ ਸੀ ਸਾਡਾ ਖੂਹ, ਫਲਾਣੇ ਥਾਂ ਡੰਗਰ ਵੱਜਦੇ ਸੀ, ਫਲਾਣੇ ਕਿੱਲੇ ਤੇ ਮਾਲ ਵੱਜਦਾ ਸੀ, ਇੰਨੀਆਂ ਗੱਲਾਂ ਯਾਦ। ਉਦੋਂ ਦਿਲ ਨੂੰ ਪੁੱਛਣਾ ਚਾਹੀਦਾ, ਦਿਲ ਨੂੰ ਪੁੱਛਿਆ ਜਾਣਿਆ ਵੀ ਕੀ ਹੈਗਾ। ਸਾਡੇ ਜਿਹੜੇ ਬਾਹਰ ਘਰ ਅੰਦਰ ਸੀ ਨਾ ਪਿੰਡ ਦੇ ਵਿੱਚ, ਉਹ ਵੱਡੀ ਮਸਜਿਦ ਲੱਗੇ ਸੀ, ਤੇ ਜਿੱਥੇ ਅਸੀਂ ਬਾਹਰ ਮਾਲ ਸੀ ਸਾਡਾ, ਅਸੀਂ ਉਦੋਂ ਸੱਦੇ ਹਵੇਲੀਆਂ। ਉਹ ਸਾਡੀ 2 ਕਿੱਲਿਆਂ ਦੇ ਵਿੱਚ ਹਵੇਲੀ ਸੀ, 25-30 ਮੱਝਾਂ ਸੀ, 8 ਬਲਦ ਸੀ, 2 ਘੋੜੀਆਂ ਸੀ। ਹਾਂਜੀ, ਸਾਰਾ ਕੁਝ ਰਹਿ ਗਿਆ? ਸਾਰਾ ਕੁਝ ਉੱਥੇ ਰਹਿ ਗਿਆ। ਇੱਥੇ ਨਵੇਂ ਸਿਰੇ ਸਾਰਾ ਕੁਝ? ਫਿਰ ਸਾਰਾ ਕੁਝ ਅੱਲਾ ਨੇ ਦੇ ਦਿੱਤਾ। ਫਿਰ ਚਲੋ ਜ਼ਿੰਦਗੀ ਦੀਆਂ ਬਾਤਾਂ। ਅੱਛਾ, ਇਹ ਦੱਸੋ ਵੀ ਆਪਣਾ ਵਸੇਬ ਜਿਹੜਾ ਵਾ ਹੁਣ ਦਾ ਚੰਗਾ ਕਿ ਉਦੋਂ ਦਾ ਚੰਗਾ, 47 ਤੋਂ ਪਹਿਲਾਂ ਦਾ? ਵਸੇਬ 47 ਤੋਂ ਪਹਿਲਾਂ ਜਿਹੜਾ ਸੀ ਉਹ ਚੰਗਾ ਸੀ, ਹੁਣ ਵਾਲਾ ਨਹੀਂ ਚੰਗਾ। ਉਹ ਵੀ ਜਿਹੜੀ ਜ਼ਰਾ ਤਫਸੀਲ ਦੱਸੋ ਵੀ ਕਿਵੇਂ ਚੰਗਾ ਸੀ, ਤੁਹਾਨੂੰ ਕੀ ਚੰਗਾ ਲੱਗਦਾ ਉਦੋਂ ਦਾ? ਉਦੋਂ ਜਿਹੜੇ ਭੈਣ ਭਰਾ ਸੀ ਉਹਨਾਂ ਦੇ ਤੇ ਮੁਹੱਬਤ ਸੀ। ਜਿਹੜਾ ਹੁਣ ਮੈਂ ਨਾ ਬਿਮਾਰ ਆ, ਤੇ ਜੇ ਉੱਥੇ ਹੁੰਦਾ ਤੇ ਮੈਨੂੰ ਕਈਆਂ ਬੰਦੇ ਆਣ ਕੇ ਉਠਾਉਣਾ ਸੀ, ਉੱਥੇ ਤੈਨੂੰ ਕੀ ਹੋਇਆ, ਤਕੜਾ ਹੋ। ਮੁਹੱਬਤ ਤੇ ਮੁਹੱਬਤ ਸੀ ਦੁਨੀਆ 'ਚ। ਹਾਂਜੀ। ਅੱਛਾ, ਇਹ ਦੱਸੋ ਵੀ ਇਹ ਹੁਣ ਜਿਵੇਂ ਆਪਾਂ ਗੱਲਾਂ ਕਰਨ ਡਏ ਸਭ ਵੀ ਵਿਆਹਾਂ ਸ਼ਾਦੀਆਂ ਤੇ ਵੀ ਦੂਜੀਆਂ ਕੌਮਾਂ ਜਿਹੜੀਆਂ ਆਉਂਦੀਆਂ ਸੀ ਫੌਤਗੀਆਂ ਤੇ ਵੀ ਇੱਕੋ ਵਾਰੀ ਕੀ ਬਿਮਾਰੀ ਪੈ ਗਈ ਵੀ ਇੱਕ ਦੂਜੇ ਨੂੰ ਉਹਦੇ ਦੁਸ਼ਮਣ ਹੋ ਗਏ, ਮਾਰਨ ਡਿਆ ਪਏ 47 'ਚ? ਮਸਲਾ ਕੀ ਬਣਿਆ? ਮਸਲਾ ਇਹੋ ਬਣਿਆ ਜਦੋਂ ਵੋਟ ਪੈ ਗਿਆ, ਵੋਟ ਪੈ ਸੀ ਜਿੱਦਾਂ ਹੁਣ ਮੈਂਬਰਾਂ ਚੇਅਰਮੈਨਾਂ ਦਾ ਵੋਟ ਪੈਂਦਾ, ਤੇ ਹੁਣ ਕੀ ਹੁੰਦਾ ਮਗਰੋਂ ਦੁਸ਼ਮਣੀਆਂ ਪੈ ਨਹੀਂ ਜਾਂਦਾ ਹੈ। ਇਸੇ ਤਰ੍ਹਾਂ ਉਹ ਦੁਸ਼ਮਣੀਆਂ ਪੈ ਗਈਆਂ ਸਿੱਖਾਂ ਦੀ। ਜੇ ਕਦੇ ਸਿੱਖ ਨਾ ਸਾਨੂੰ ਛੇੜਦੇ ਤਾਂ ਫਿਰ ਅਸੀਂ ਉੱਠਦੇ ਨਹੀਂ, ਖੱਤਰੀਆਂ ਤੋਂ ਨਹੀਂ ਸਾਡੇ ਉੱਠਦੇ। ਅੱਛਾ, ਹੋਰ ਕੋਈ ਪੁਰਾਣੀ ਕੋਈ ਗੱਲ, ਕੋਈ ਪਿੰਡ ਜਿੱਥੇ ਪੜ੍ਹਦੇ ਸੋ, ਕੋਈ ਤੁਹਾਡਾ ਕੋਈ ਕਲਾਸ ਫੈਲੋ, ਕੋਈ ਦੋਸਤ, ਕੋਈ ਐਸਾ ਜਿਹੜਾ ਉਦੋਂ ਦਾ ਵਿਛੜਿਆ ਹੋਵੇ, ਨਾ ਮਿਲਿਆ ਹੋਵੇ? ਇੱਕ ਹੈਗਾ ਸੀ ਮੁੰਡਾ, ਉਹ ਫੌਤ ਹੋ ਗਿਆ ਵਿਚਾਰਾ, ਮਰਾਸੀਆਂ ਦਾ ਮੁੰਡਾ ਸੀ। ਉਹ ਇੱਥੇ ਆਣ ਕੇ ਪੜ੍ਹ ਗਿਆ ਸੀ, ਅਸੀਂ ਪੜ੍ਹਿਆ ਹੀ ਨਹੀਂ। ਮੁੜ ਕੇ ਮੁਰਲਿਆਂ ਨੇ ਆਖਿਆ ਚਲੋ ਛੱਡ ਕੀ ਕਰਨਾ, ਪੜ੍ਹ ਕੇ
ਤੇ ਉਹ ਹੈਗਾ ਸੀ, ਉਹ ਪਟਵਾਰੀ ਲੱਗਾ ਸੀ, ਉਹ ਨਹੀਂ ਜਿਉਂ ਗਿਆ, ਉਹ ਨਹੀਂ ਮਿਲਿਆ ਪਤਾ ਹੀ ਨਹੀਂ ਲੱਗਾ ਕਿੱਧਰ ਗਿਆ। ਨਾ, ਉਹਦਾ ਪਤਾ ਨਹੀਂ ਕਿੱਥੇ ਬਹਿ ਗਿਆ ਜਾ ਕੇ। ਇਹਦੇ ਵਿੱਚ ਇੱਕ ਹੋਰ ਮੈਂ ਪੁੱਛਦਾ ਵਾਂ ਵੀ ਵਸੇਬ ਤੇ ਤੁਸੀਂ ਦੱਸਿਆ ਵੀ ਤੇ ਪਿਆਰ ਮੁਹੱਬਤ ਇੱਕ ਦੂਜੇ ਦਾ ਚੰਗਾ ਸੀ, ਵੀ ਇੱਕ ਦੂਜੇ ਨਾਲ ਮਿਲਦੇ ਵਰਤਦੇ ਚੰਗੇ ਸਨ। ਤੇ ਹੁਣ ਜਿਹੜੇ ਵਾ ਹੁਣ ਉਹ ਕੀ ਕਹਿੰਦੇ ਆ ਵੀ ਜਿਵੇਂ ਅਸੀਂ ਇੱਥੇ ਬੈਠੇ ਆ ਨਾ, ਇੱਕ ਆਪਣਾ ਰੁਪਈਆ 10 ਛੱਡਣ ਨੂੰ ਦਿਲ ਨਹੀਂ ਕਰਦਾ। ਤੇ ਕਿੱਡੇ ਵੱਡੇ ਹੌਸਲੇ ਸਨ, ਕਿੱਡੇ ਵੱਡੇ ਦਿਲ ਸਨ ਵੀ ਇੰਨਾ ਕੁਛ ਛੱਡ ਕੇ ਆ ਗਏ। ਉਹ ਇਹ ਮਜਬੂਰੀ ਤੋਂ ਛੱਡ ਕੇ ਆ ਗਿਆ, ਮਜਬੂਰੀ ਤੋਂ ਛੱਡ ਕੇ ਆ ਗਿਆ। ਫਿਰ ਨਹੀਂ ਸੀ ਬਸ ਚੱਲਦਾ ਤੇ ਨਹੀਂ ਸੀ ਆ ਸਕਦੇ। ਜੇ ਸਾਡਾ ਆ ਸਕਦਾ ਹੁੰਦਾ ਨਾ ਤੇ ਫਿਰ ਛੱਡ ਦਿਆ ਕਦੇ ਨਾ। ਅੱਛਾ, ਜੇ ਹਾਲਾਤ ਹੁੰਦੇ ਸਹੀ ਉਸ ਤੋਂ ਬਾਅਦ ਤੇ ਹੁਣ ਨੂੰ ਜਿੰਨੀ ਤੁਹਾਡੀ ਉਮਰ 70 ਵਰੇ ਹੋ ਗਏ ਹੁਣ ਪਾਕਿਸਤਾਨ ਬਣੇ ਨੂੰ ਜੀ, ਤੇ ਹੁਣ ਨੂੰ ਆਪਣਾ ਪਿੰਡ ਕਿੰਨੀ ਵਾਰੀ ਵੇਖ ਕੇ ਆਉਣਾ ਸੀ ਵੀ ਜੇ ਮੁਸ਼ਕਲ ਨਾ ਹੁੰਦੀ ਤੇ? ਕਈ ਵਾਰ ਵੇਖ ਕੇ ਆਉਣਾ ਸੀ, ਕਈ ਵਾਰ ਹੁਣ ਵੀ ਜੀ ਕਰਦਾ। ਸਾਡਾ ਉਹ ਬਾਬਾ ਆਰਫ ਆ, ਹੁਣ ਮੈਨੂੰ ਕਈ ਵਾਰ ਆਖਿਆ ਚੱਲ ਤੈਨੂੰ ਪਿੰਡ ਵਿਖਾ ਲੈ। ਮੈਂ ਕਿਹਾ ਚੱਲ, ਤੇ ਬਸ ਵਾਅਦਾ ਕਰਕੇ ਮੁੜ ਕੇ ਫੇਰ ਹੀ ਹੁੰਦਾ। ਤੇ ਹੁਣ ਜੇ ਆਪਾਂ ਪਿੰਡ ਵੇਖਣਾ ਹੋਵੇ ਤੇ ਕੋਈ ਬੰਦਾ ਵਾਅਦਾ ਕਰੇ ਵੀ ਮੈਂ ਤੁਹਾਨੂੰ ਪਿੰਡ ਵਿਖਾ ਕੇ ਲਾਉਣਾ, ਫਿਰ ਜਾਓਗੇ? ਇਨਸ਼ਾਅੱਲਾ ਜਾਵਾਂਗੇ। ਕੀ ਵੇਖਣਾ ਪਿੰਡ ਜਾ ਕੇ ਆਪਣੇ? ਪਿੰਡ ਜਾ ਕੇ ਇਹੋ ਵੇਖਣੀ, ਆਪਣੀ ਜਾਮਿਆ ਮਸਜਿਦ ਵੇਖਾਂਗੇ ਤੇ ਆਪਣਾ ਜਿਹੜਾ ਬਾਗ ਲਾਇਆ ਉਹ ਤਾਂ ਰਹਿਣ ਨਹੀਂ ਦਿੱਤਾ ਹੋਣਾ। ਜਿੱਦਾਂ ਅਸੀਂ ਇੱਧਰ ਵੱਢ ਸੁੱਟੇ ਬਾਗ ਬੂਗ, ਉਹ ਉੱਧਰ ਦੇ ਸਰਦਾਰਾਂ ਨੇ ਵੀ ਵੱਢ ਦਿੱਤੇ ਹੋਣੇ ਹੈ ਜੀ। ਤੇ ਕੀ ਹੁਣ ਆਪਣੇ ਜਿਹੜੇ ਪਿੰਡ ਰਹਿੰਦੇ ਬਰਨਾਲੇ ਘਰਿਆਲੇ ਵਾਲੇ, ਉਹਨਾਂ ਨੂੰ ਕੀ ਸੁਣਾ ਦੇਣਾ? ਸਾਰੀ ਗੱਲ ਸਰਦਾਰ ਰਹਿੰਦੇ ਸਾਰੇ, ਮੈਨੂੰ ਵੀ ਜਾਣਦੇ ਕਈ ਬੰਦੇ ਉੱਥੋਂ ਦੇ। ਤੇ ਉਹ ਅੱਗੇ ਵੀ ਇੱਕ ਦਿਨ ਬਾਬੇ ਇਸਮਾਈਲ ਅਲੀ ਅਹਿਮਦ ਦਾ ਇੰਟਰਵਿਊ ਅਸੀਂ ਕੀਤਾ ਸੀ, ਬਰਨਾਲੇ ਦਾ। ਬਾਬੇ ਇਸਮਾਈਲ ਦਾ ਮੁੰਡਾ ਅਲੀ ਅਹਿਮਦ। ਤੇ ਪਿੰਡ ਵਾਲਿਆਂ ਨੂੰ ਕੀ ਸੁਣਾ ਦੇਣਾ? ਪਿੰਡ ਵਾਲਿਆਂ ਨੂੰ ਸੁਣਾ ਦੇਣਾ ਖੈਰ ਮੇਰੇ ਤੋਂ ਰਾਜੀ ਰਹੀਏ, ਹੋਰ ਕੀ। ਜਿਹਦੇ ਵਾਸਤੇ ਰਹੋ, ਪਿੰਡ ਸਾਡੇ ਰਹਿੰਦੇ ਰਹੋ ਹੈ, ਇਹੋ ਹੀ ਹੋਰ ਕੀ ਆ। ਬਾਬਾ ਜੀ ਨਾਲ ਕੀਤੀ ਆਪਾਂ ਗੱਲਬਾਤ, ਤੇ ਬਾਬਾ ਜੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਦੱਸਿਆ ਵਾ ਕਿ ਉਸ ਤੋਂ 47 ਤੋਂ ਪਹਿਲਾਂ ਦੇ ਕੀ ਹਾਲਾਤ ਸਨ, ਕਿਵੇਂ ਉੱਠ ਕੇ ਇੱਧਰ ਆਏ, ਕਿਵੇਂ ਇਹਨਾਂ ਦੇ ਹੌਸਲੇ ਸਨ, ਕਿੰਨਾ ਸਾਰਾ ਕੁਝ ਛੱਡਿਆ, ਕਿਵੇਂ ਛੱਡਿਆ, ਤੇ ਕਿਵੇਂ ਇੱਕ ਦੂਜੇ ਦੇ ਨਾਲ ਮਿਲਣ ਵਰਤਣ ਸੀ। ਤੇ 47 ਦੀ ਇੱਕੋ ਵਾਰੀ ਜਿਹੜੀ ਆ ਉਹ ਲਕੀਰ ਵੱਜ ਗਈ, ਉਹਨੇ ਕਿੰਨਾ ਵੱਡਾ ਖਲਾਅ ਪੈਦਾ ਕਰ ਦਿੱਤਾ। ਤੇ ਕਹਿੰਦੇ ਆ ਬਜ਼ੁਰਗ ਕਿ ਲੀਕ ਵੱਜ ਗਈ, ਪਾਕਿਸਤਾਨ ਬਣ ਗਿਆ, ਇੰਡੀਆ ਬਣ ਗਿਆ। ਇੰਡੀਆ ਪੰਜਾਬ ਵੀ ਰਹਿਣਾ ਰਵੇ, ਪਾਕਿਸਤਾਨ ਪੰਜਾਬ ਵੀ ਰਵੇ। ਲੇਕਿਨ ਇਹ ਜਿਹੜੇ ਲੋਕ ਨੇ, ਇਹ ਜਿਹੜੇ ਬਜ਼ੁਰਗ ਨੇ, ਜਿਨ੍ਹਾਂ ਦਾ ਦਿਲ ਕਰਦਾ ਆਪਣਾ ਘਰ ਵੇਖਣ ਨੂੰ, ਆਪਣਾ ਜੰਮਣ ਪਾਉਣ ਥਾਂ ਵੇਖਣ ਨੂੰ, ਇਹਨਾਂ ਦੇ ਜਾਣ ਦੇ ਨਾਲ ਉਹ ਪੰਜਾਬ ਜਾਂ ਲਹਿੰਦਾ ਜਾਂ ਚੜ੍ਹਦਾ ਪੰਜਾਬ ਜਿਹੜੇ ਇਹ ਨਹੀਂ ਬਦਲ ਜਾਣੇ, ਜਾਂ ਇਹਨਾਂ ਨੂੰ ਕੋਈ ਤਕਲੀਫ ਨਹੀਂ ਹੋ ਜਾਣੀ। ਇਹਨਾਂ ਨੂੰ ਜਿਹੜੀਆਂ ਸਾਡੀਆਂ ਬਹੁਤ ਗਵਰਨਮੈਂਟਸ, ਇਹਨਾਂ ਨੂੰ ਚਾਹੀਦਾ ਕਿ ਇਹਨਾਂ ਬਜ਼ੁਰਗਾਂ ਲਈ ਵੀਜ਼ਾ ਪੋਲਿਸੀ ਜਿਹੜੀ ਹੈ ਬਿਲਕੁਲ ਆਸਾਨ, ਬਿਲਕੁਲ ਈਜ਼ੀ ਹੋਣੀ ਚਾਹੀਦੀ ਹੈ। ਇਹ ਜਾਣ, ਆਪਣੇ ਘਰ ਵੇਖਣ, ਆਪਣਾ ਜੰਮਣ ਪਾਉਣ ਥਾਂ ਵੇਖਣ, ਉਹ ਜਗ੍ਹਾ ਵੇਖਣ ਜਿੱਥੇ ਇਹਨਾਂ ਨੇ ਜਵਾਨੀ ਦੇ 17-18 ਸਾਲ ਜਿਹੜੇ ਆ ਲੰਘਾਏ, ਆਪਣੀਆਂ ਜ਼ਮੀਨਾਂ ਵੇਖਣ। ਬਾਬਾ ਜੀ ਦੀ ਖੁਆਇਸ਼ ਹੈ ਕਿ ਆਪਣੀ ਮਸਜਿਦ ਵੇਖਣ। ਇਸੇ ਤਰ੍ਹਾਂ ਹੀ ਉੱਧਰ ਦੇ ਲੋਕ ਨੇ ਜਿਹੜੇ ਹੁਣ ਵੀ ਹਾਲੇ ਤੱਕ ਕੋਈ ਪੰਜਾਬ ਜਿਹੜਾ ਲਹਿੰਦਾ ਪੰਜਾਬ, ਇਹਦੇ ਵਿੱਚ ਜਿਹੜੇ ਸਰਦਾਰ ਇੱਥੋਂ ਉੱਠ ਕੇ ਗਏ ਨੇ, ਉਹਨਾਂ ਦੀਆਂ ਨਿਸ਼ਾਨੀਆਂ, ਉਹਨਾਂ ਦੇ ਗੁਰਦੁਆਰੇ ਵੀ ਅਸੀਂ ਵੇਖਦੇ ਹੁੰਦੇ ਹਾਂ। ਕੋਈ ਤਕਰੀਬਨ 50% ਹਾਲੇ ਬਾਕੀ ਨੇ ਹੈ ਨੇ। ਉਹਨਾਂ ਦਾ ਵੀ ਦਿਲ ਕਰਦਾ ਕਿ ਅਸੀਂ ਵੇਖੀਏ ਜਾ ਕੇ ਆਪਣਾ। ਇਸੇ ਤਰ੍ਹਾਂ ਹੀ ਜਿਵੇਂ ਬਜ਼ੁਰਗਾਂ ਕਿਹਾ ਵੀ ਜਾਮਿਆ ਮਸਜਿਦ ਹੈ, ਮੇਰਾ ਦਿਲ ਕਰਦਾ ਆਪਣੀ ਮਸਜਿਦ ਵੇਖਣ ਨੂੰ, ਉੱਥੇ ਨਮਾਜ਼ ਪੜ੍ਹਨ ਨੂੰ। ਇਸੇ ਤਰ੍ਹਾਂ ਹੀ ਸਾਡੀ ਰਿਕੁਐਸਟ ਆ ਸਾਡੇ ਪੰਜਾਬੀ ਲਹਿਰ, ਸਾਡੀ ਟੀਮ ਜਿਹੜੀ ਹੈ ਸਰ ਤੋੜ ਕੋਸ਼ਿਸ਼ਾਂ 'ਚ ਕਿ ਇਹਨਾਂ ਜਿਹੜੀਆਂ ਕਦੂਰਤਾਂ ਨੇ, ਦੂਰੀਆਂ ਨੇ, ਇਹਨਾਂ ਨੂੰ ਨਰਮ ਕੀਤਾ ਜਾਵੇ ਅਤੇ ਇਹਨਾਂ ਹਾਲਾਤ ਨੂੰ ਬਿਹਤਰ ਤੋਂ ਬਿਹਤਰ ਬਣਾਇਆ ਜਾਵੇ। ਕਿਉਂ ਇਹ ਜਿਹੜੇ ਬਜ਼ੁਰਗ ਨੇ, ਇਹ ਬੇਸ਼ੱਕ ਜਿਹੜੀਆਂ ਬਾਰਡਰ 'ਤੇ ਦੀਵਾਰਾਂ ਬਣ ਗਈਆਂ, ਇਹ ਬਾਰਡਰ 'ਤੇ ਦੀਵਾਰਾਂ ਰਹਿਣ, ਪੰਜਾਬ ਵੀ ਰਵੇ, ਇਹ ਵੀ ਰਵੇ, ਲੇਕਿਨ ਇਹ ਲੋਕ ਲੰਘ ਕੇ ਅੱਗੇ ਜਾਣ, ਵਾਪਸ ਆਉਣ ਜਾਣ ਜਿਹੜਾ ਵਾ ਲੱਗਾ ਰਵੇ। ਬਜ਼ੁਰਗ ਆਪਣੇ ਘਰਾਂ 'ਚ ਜਾਂਦੇ ਆਉਂਦੇ ਰਹਿਣ। ਇਸੇ ਉਮੀਦ ਦੇ ਨਾਲ, ਇਸੇ ਹੀ ਕੋਸ਼ਿਸ਼ ਦੇ ਨਾਲ ਅੱਗੇ ਵਧਦੇ ਹਾਂ। ਇੱਕ ਹੋਰ ਜਗ੍ਹਾ, ਇੱਕ ਹੋਰ ਥਾਂ, ਇੱਕ ਨਵੇਂ ਪਿੰਡ, ਇੱਕ ਨਵੀਂ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਆਪਣੇ ਇਹਨਾਂ ਪ੍ਰੋਗਰਾਮ ਦੇ ਰਾਹੀਂ ਜਿਹੜੇ ਵਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹਨਾਂ ਬਜ਼ੁਰਗਾਂ ਦੀ ਆਵਾਜ਼ ਪਹੁੰਚਾਈ ਜਾਵੇ ਅਤੇ ਇਹਨਾਂ ਦਾ ਸੁਨਾਹ ਜਿਹੜੀਆਂ ਇਮੀਡੀਏਟ ਜਿਹੜੀਆਂ ਅਥਾਰਟੀਜ਼ ਨੇ, ਰੈਲੀਵੈਂਟ ਅਥਾਰਟੀਜ਼ ਨੇ, ਉਹਨਾਂ ਤੱਕ ਪਹੁੰਚਾਈ ਜਾਵੇ ਕਿ ਇਹਨਾਂ ਵੀਜ਼ਾ ਪੋਲਿਸੀਜ਼ ਨੂੰ ਜਿਹੜਾ ਵਾ ਆਸਾਨ ਕੀਤਾ ਜਾਵੇ। ਅਤੇ ਮਿਲਦੇ ਹਾਂ ਫਿਰ। ਰੱਬ ਰਾਖਾ।